ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਮਿਹਰ ਮਸੀਤ ਸਿੱਦਕ ਮੁਸੱਲਾ। ਸਿੱਦਕ ਸਮਝਦੇ ਨਾ ਸੱਚ। ਹਾਂਜੀ ਸੱਚ। ਸਿੱਦਕ ਮੁਸੱਲਾ ਹੱਕ ਹਲਾਲ ਕੁਰਾਨ। ਵਾਹ ਜੀ। ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ ਕਲਮਾ ਗਰਮ ਨਿਵਾਜ ਤਸਬੀਹ ਸਾਥ ਇਸ ਭਾਵ ਸੀ ਨਾਨਕ ਰੱਖੇ ਲਾਜ। ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਜਿਵੇਂ ਕਿ ਮੈਂ ਗੱਲ ਕੀਤੀ ਕਿ ਉਹਨਾਂ ਨੇ ਕਿ ਸੱਚੀ ਕਿਰਤ ਤੇ ਰੱਬ ਦਾ ਨਾਮ ਜਪਣਾ ਤੇ ਵੰਡ ਕੇ ਖਾਣ ਨੂੰ ਉਹਨਾਂ ਨੇ ਇਹ ਸੰਦੇਸ਼ ਦਿੱਤਾ, ਇਹ ਉਪਦੇਸ਼ ਦਿੱਤਾ। ਤੇ ਗੁਰੂ ਨਾਨਕ ਸਾਹਿਬ ਨੇ 80,000 ਕਿਲੋਮੀਟਰ ਪੈਦਲ ਸਫ਼ਰ ਕੀਤਾ। 80,000 ਕਿਲੋਮੀਟਰ 80,000 ਆਪਣੇ ਪੂਰੇ ਜ਼ਿੰਦਗੀ ਸਫ਼ਰ ਦੇ ਵਿੱਚ। ਅੱਛਾ। ਯਾਨੀ ਜਿਹੜੀਆਂ ਸਾਖੀਆਂ ਉਹਨਾਂ ਨੇ ਕੀਤੀਆਂ ਨੇ ਨਾ ਤੁਰ ਕੇ ਸਫ਼ਰ ਕੀਤਾ ਸਾਰਾ ਚੱਲ ਕੇ ਨਾਲ ਭਾਈ ਮਰਦਾਨਾ ਜੀ। ਤੇ ਸੈਦਪੁਰ ਦਾ ਇਲਾਕਾ ਨਾ ਜਿਹੜਾ ਹੁਣ ਏਮਨਾਬਾਦ ਵਾ, ਇੱਥੇ ਗੁਰੂ ਸਾਹਿਬ ਆਉਂਦੇ ਨੇ ਤੇ ਗੁਰੂ ਸਾਹਿਬ ਨੇ ਜਿਹੜਾ ਲਿਬਾਸ ਪਾਇਆ ਹੁੰਦਾ ਨਾ ਉਹਦੇ ਨਾਲ ਭਾਈ ਮਰਦਾਨਾ ਜੀ ਦੇ ਕੋਲ ਵੀ ਰਬਾਬ ਹੁੰਦੀ ਹੈ, ਉਹ ਉਹਨਾਂ ਦਾ ਵੀ ਲਿਬਾਸ ਇੱਕ ਬਹਿਣ ਸਹਿਣ ਰਹਿਣ ਵੇਖ ਕੇ ਨਾ ਤੇ ਬੰਦਾ ਪ੍ਰਭਾਵਿਤ ਹੁੰਦਾ, ਬਹੁਤ ਮੁਤਾਸਰ ਹੁੰਦਾ ਕਿ ਕੋਈ ਆਪਣਾ ਸੂਫੀ ਸੰਤ ਆਏ ਨੇ। ਕੋਈ ਸਾਧੂ ਹੋਵੇ, ਕੋਈ ਸੂਫੀ ਸੰਤ ਹੈ ਕੋਈ। ਤੇ ਲੋਕ ਨਾ ਉਹਨਾਂ ਦੇ ਮਗਰ ਤੁਰਦੇ ਰਹੇ। ਤੇ ਭਾਈ ਲਾਲੋ ਜੀ ਜਿਹੜੇ ਸਨ ਨਾ, ਜਿਹੜੇ ਖੇਤੀ ਦੇ ਸੰਦ ਹੁੰਦੇ ਨੇ ਬਣਾਈ ਦੇ, ਆਪਾਂ ਫਰਜ਼ ਕਰੋ ਟੱਗਿਆਂ ਦੇ ਗਲ ਚ ਪਾਉਣ ਵਾਲੇ ਵਾਲੀਆਂ ਜਾਂ ਕਹਿ ਲੋ ਕਈਆਂ ਰੰਬੇ ਦਾਤੀਆਂ ਜਾਂ ਜਿਹੜਾ ਦਸਤਾ ਪਾਤਾ, ਜਿਹੜਾ ਖੇਤੀ ਦੇ ਜਿਹੜੇ ਸੰਦ ਸਨ ਨਾ ਉਹਨਾਂ ਨੂੰ ਬਣਾਉਣ ਦੇ ਵਿੱਚ ਰੁੱਝੇ ਹੋਏ ਸੀ। ਅੱਛਾ। ਔਰ ਉਹਨਾਂ ਨੇ ਇੱਕ ਵਾਰੀ ਵੀ ਧਿਆਨ ਤਾਂ ਕਰਕੇ ਨਹੀਂ ਵੇਖਿਆ ਵੀ ਰੌਲਾ ਕਾਹਦਾ ਪੈਣ ਡਿਆ, ਯਾਨੀ ਲੋਕ ਗੁਰੂ ਸਾਹਿਬ ਦੇ ਮਗਰ ਨੇ ਤੇ ਲੇਕਿਨ ਉਹ ਆਪਣਾ ਲੱਗੇ ਹੋਏ ਨੇ ਆਪਣੇ ਕੰਮ ਦੇ ਵਿੱਚ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸਾਨੂੰ ਸਾਡਾ ਸਿੱਖ ਮਿਲ ਗਿਆ ਕਿ ਇਹ ਹੀ ਬੰਦਾ ਜਿਹੜਾ ਆਪਣੀ ਸੱਚੀ ਕਿਰਤ ਦੇ ਵਿੱਚ ਦਸਾਂ ਨੌਆਂ ਦੀ ਕਮਾਈ ਦੇ ਵਿੱਚ ਰੁੱਝਿਆ ਹੋਇਆ ਵਾ, ਬਾਹਰਲੀ ਦੁਨੀਆ ਤੋਂ ਕੱਟਿਆ ਹੋਇਆ ਵਾ, ਉਹ ਇਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ, ਪਤਾ ਨਹੀਂ ਕੀ ਹੋ ਰਿਹਾ, ਕੰਮ 'ਚ ਮਗਨ ਹੈ, ਆਪਣੇ ਕੰਮ 'ਚ ਮਗਨ, ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚ ਮਗਨ। ਗੁਰੂ ਸਾਹਿਬ ਆ ਕੇ ਨਾ ਉੱਥੇ ਤੇ ਭਾਈ ਲਾਲੋ ਜੀ ਨੂੰ ਵੇਖਦੇ ਰਹੇ। ਤੇ ਜਦੋਂ ਕੋਲ ਆਏ ਨਾ ਗੁਰੂ ਸਾਹਿਬ ਤੇ ਫਿਰ ਉਹਨੇ ਥੋੜਾ ਮੂੰਹ ਤਾਂ ਚੁੱਕ ਕੇ ਵੇਖਿਆ ਵੀ ਮਤਲਬ ਜਦੋਂ ਬਿਲਕੁਲ ਕੋਲ ਆ ਗਏ ਗੁਰੂ ਸਾਹਿਬ ਤੇ ਫਿਰ ਉਹਨੇ ਕਿਹਾ ਵੀ ਇਹ ਤਾਂ ਕੋਈ ਮਤਲਬ ਸੂਫੀ ਸੰਤ ਨੇ। ਤੇ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੂੰ ਹੀ ਜਿਹੜਾ ਨਾ ਸੱਚੀ ਕਿਰਤ ਵਾਲਾ ਬੰਦਾ ਵਾ ਤੂੰ। ਤੇ ਭਾਈ ਲਾਲੋ ਜੀ ਲੈ ਜਾਂਦੇ ਨੇ ਉਹਨਾਂ ਨੂੰ ਆਪਣੇ ਘਰ, ਗੁਰੂ ਸਾਹਿਬ ਨੂੰ ਤੇ ਭਾਈ ਮਰਦਾਨਾ ਜੀ ਨੂੰ, ਤੇ ਜਾ ਕੇ ਮੰਜੇ ਤੇ ਬਿਠਾਉਂਦੇ ਨੇ ਤੇ ਆਪ ਭਾਈ ਲਾਲੋ ਜੀ ਬਹਿ ਜਾਂਦੇ ਨੇ ਥੱਲੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਵੀ ਮੰਜੀ ਤੇ ਬਹੋ। ਭਾਈ ਲਾਲੋ ਜੀ ਨੇ ਕਿਹਾ ਵੀ ਮੈਂ ਆਪਣੇ ਪ੍ਰਾਹੁਣਿਆਂ ਨੂੰ ਸਰਤਾਜ ਸਮਝਦਾ ਹਾਂ, ਯਾਨੀ ਸਿਰ ਦਾ ਤਾਜ ਸਮਝਦਾ, ਤੁਸੀਂ ਮੰਜੀ ਤੇ ਬਹੋ, ਮੈਂ ਨਹੀਂ ਬਹਿਣਾ। ਤੇ ਗੁਰੂ ਸਾਹਿਬ ਇੱਜ਼ਤ ਦਿੱਤੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਅੱਛਾ ਫਿਰ ਉਹ ਜਿਹੜੇ ਜ਼ਾਰੀ ਗੱਲ ਇਦਾਂ ਦਾ ਕੰਮ ਕਰਦੇ ਹੋ ਫਿਰ ਉਹ ਲੁਹਾਰ ਤਰਖਾਣ ਹੀ ਹੁੰਦੇ ਨੇ ਨਾ। ਤੇ ਗੁਰੂ ਸਾਹਿਬ ਨੇ ਇੱਥੇ ਇੱਕ ਹੋਰ ਵੀ ਸਿੱਖਿਆ ਜਿਹੜੀ ਅਸੀਂ ਕੰਮੀ ਜ਼ਾਤ ਸਮਝਦੇ ਨੇ ਦੂਸਰਿਆਂ ਨੂੰ। ਗੁਰੂ ਸਾਹਿਬ ਨੇ ਕਿਹਾ ਕਿ ਉੱਚੀ ਜ਼ਾਤ ਉਹੀ ਆ ਜਿਹੜਾ ਤੂੰ ਅੱਗੇ ਦਸਾਂ ਨੌਆਂ ਦੀ ਕਿਰਤ ਕਰਨ ਡਿਆ ਸੀ, ਹੱਕ ਹਲਾਲ ਦੀ ਕਮਾਈ ਕਰਨ ਡਿਆ ਸੀ। ਇਹੀ ਤਾਂ ਸਭ ਤੋਂ ਉੱਚੀ ਜ਼ਾਤ ਆ ਜਿਹੜਾ ਹੱਕ ਹਲਾਲ ਦੀ ਰੋਟੀ ਆਪਣੇ ਬੱਚਿਆਂ ਨੂੰ ਖਵਾਵੇ। ਉਹਨਾਂ ਨੇ ਭਾਈ ਲਾਲੋ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਵੀ ਮਤਲਬ ਰੋਟੀ ਦਾ, ਤੇ ਉਹ ਇੱਕ ਸਖਤ ਰੋਟੀ ਥੋੜੀ ਦੇਰ ਬਾਅਦ ਤੇ ਉੱਤੇ ਸਾਗ ਪਾ ਕੇ ਨਾ ਤੇ ਲਿਆ ਕੇ ਉਹਨਾਂ ਨੇ ਗੁਰੂ ਜੀ ਦੇ ਅੱਗੇ ਰੱਖ ਦਿੱਤੀ। ਗੁਰੂ ਸਾਹਿਬ ਉਹ ਖਾਣ ਲੱਗ ਪਏ ਸਕੂਨ ਦੇ ਨਾਲ, ਬੜਾ ਮਜ਼ੇ ਦੇ ਨਾਲ। ਜਿਹੜੇ ਭਾਈ ਮਰਦਾਨਾ ਜੀ ਨੇ ਉਹ ਹੁਣ ਵੇਖਦੇ ਨੇ ਵੀ ਮੈਂ ਇੰਨੀ ਸਖਤ ਰੋਟੀ ਕਿੱਦਾਂ ਖਾਣੀ ਹੈ, ਮਤਲਬ ਜਿਹੜਾ ਬੰਦਾ ਸ਼ੌਕੀਨ ਹੋਵੇ ਆਲਾ ਖਾਣਿਆਂ ਦਾ ਤੂੰ ਕਹਿਣਾ ਮੈਂ ਇੰਨੀ ਸਖਤ ਕਿੱਦਾਂ ਖਾਣੀ। ਜਦੋਂ ਉਹਨਾਂ ਨੇ ਉਹ ਚੱਕੀ ਨਾ ਰੋਟੀ ਉਹ ਬੜੀ ਮਜ਼ੇਦਾਰ। ਉੱਥੇ ਫਿਰ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਗੁਰੂ ਸਾਹਿਬ ਨੇ ਸ਼ਬਦ ਗਾਇਨ ਕੀਤਾ ਗੁਰਬਾਣੀ ਦਾ, ਤੇ ਉੱਥੇ ਨਾ ਫਿਰ ਲੋਕ ਜਮਾ ਹੋਣੇ ਸ਼ੁਰੂ ਹੋ ਗਏ। ਫਿਰ ਉੱਥੇ ਲੋਕ ਇੰਨੇ ਪ੍ਰਭਾਵਿਤ ਹੋਏ, ਇੰਨੇ ਅਸਰਅੰਦਾਜ਼ ਹੋਏ ਗੁਰੂ ਸਾਹਿਬ ਦੀ ਸੋਭਤ ਚੋਂ, ਉਹਨਾਂ ਦੀ ਮਹਿਫਲ ਚੋਂ, ਕਿ ਉਹ ਭਾਈ ਲਾਲੋ ਜੀ ਦੇ ਘਰ ਬੰਦੇ ਪੂਰੇ ਨਾ ਆਉਣ। ਫਿਰ ਇੰਨਾ ਰਸ਼ ਪੈ ਗਿਆ। ਫਿਰ ਬਾਹਰ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਗਾਇਨ ਕੀਤਾ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਤੇ ਲੋਕਾਂ ਨੇ ਫਿਰ ਪੁੰਜੇ ਬਹਿ ਕੇ ਤੇ ਜਿਹੜਾ ਗੁਰੂ ਸਾਹਿਬ ਨੂੰ ਵੇਖਦੇ ਰਹੇ ਤੇ ਸੁਣਦੇ ਰਹੇ। ਤੇ ਉਸ ਵੇਲੇ ਦੇ ਜਿਹੜੇ ਪੰਡਤ ਸਨ, ਜਿਹੜੇ ਨਵਾਬ ਸਨ, ਜਾਂ ਜਿਹੜੇ ਪ੍ਰੋਗਰਾਮ ਕਰਨ ਵਾਲੇ ਬੰਦੇ ਸਨ, ਉਹਨਾਂ ਦੇ ਦਿਲ ਦੇ ਵਿੱਚ ਈਰਖਾ ਪੈਦਾ ਹੋ ਗਈ, ਬੁਗਜ਼ ਪੈਦਾ ਹੋ ਗਿਆ ਵੀ ਇੱਕ ਆਮ ਇਨਸਾਨ ਇੰਨਾ ਮਜਮਾ ਲਾ ਕੇ ਬੈਠਾ ਹੈ। ਯਾਨੀ ਉਸ ਵੇਲੇ ਦੇ ਜਿਹੜੇ ਪੰਡਤ ਸਨ,
ਜਿਨ੍ਹਾਂ ਨੇ ਲੋਕਾਂ ਨੂੰ ਪੁੱਠੇ ਰਾਹ ਤੇ ਲਾਇਆ ਹੋਇਆ ਸੀ ਆਪਣੀ ਜੇਬ ਭਰਨ ਵਾਸਤੇ। ਤੇ ਸਾਰੀ ਗੱਲ ਆ ਵੀ ਜਦੋਂ ਕਿਸੇ ਦੀ ਰੋਟੀ ਰੋਜ਼ੀ ਬੰਦ ਹੋਣੀ ਆ ਉਹਨੂੰ ਗੁੱਸਾ ਤਾਂ ਫਿਰ ਆਉਣਾ ਹੀ ਆ। ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ ਮੇਨ ਜਿਹੜੀਆਂ 3 ਚੀਜ਼ਾਂ ਨੇ ਉਹਨਾਂ ਨੇ ਇਹ ਦੱਸੀਆਂ ਕਿ ਸੱਚੀ ਕਿਰਤ, ਯਾਨੀ ਹੱਕ ਸੱਚ ਦੀ 9-10 ਦੀ ਕਮਾਈ ਜਿਹੜੀ ਤੁਸੀਂ ਕਰਨੀ ਹੈ, ਉਹਦੇ ਬਾਰੇ ਦੱਸ ਕੇ ਗਏ। ਫਿਰ ਕਹਿ ਕੇ ਗਏ ਕਿ ਆਪਣੇ ਰੱਬ ਤੋਂ ਕਦੇ ਨਹੀਂ ਵਿਸਰਨਾ, ਰੱਬ ਤੋਂ ਦੂਰ ਨਹੀਂ ਹੋਣਾ ਕਦੇ ਵੀ, ਰੱਬ ਨਾਲ ਜੁੜ ਕੇ ਰਹਿਣਾ। ਰੱਬ ਨਾਲ ਜੁੜ ਕੇ ਰਹਿਣਾ। ਤੀਸਰੀ ਗੱਲ ਉਹ ਜਿਹੜੀ ਕਹਿ ਕੇ ਗਏ ਕਿ ਤੁਹਾਡੇ ਕੋਲ ਜੋ ਵੀ ਹੈ ਨਾ ਉਹ ਤੁਸੀਂ ਵੰਡ ਕੇ ਖਾਣਾ ਇਸ ਸੰਸਾਰ ਦੇ ਵਿੱਚ, ਸੰਸਾਰ 'ਚ ਵੰਡ ਕੇ ਖਾਣਾ। ਹੁਣ ਗੁਰੂ ਨਾਨਕ ਸਾਹਿਬ ਦਾ ਜਨਮ ਹੁੰਦਾ ਹਿੰਦੂਆਂ ਦੇ ਘਰ, ਕਾਲੂ ਮਹਿਤਾ ਪਿਤਾ ਕਲਿਆਣ ਦਾਸ ਉਹਨਾਂ ਦੇ ਘਰ ਉਹਨਾਂ ਦਾ ਜਨਮ ਹੁੰਦਾ। ਲੇਕਿਨ ਗੁਰੂ ਸਾਹਿਬ ਬੁੱਤਾਂ ਦੀ ਪੂਜਾ ਤੋਂ, ਮੂਰਤੀਆਂ ਤੋਂ, ਤਸਵੀਰ ਤੋਂ ਸਾਫ਼ ਮਨਾ ਕਰ ਦਿੰਦੇ ਨੇ। ਤੇ ਚਲੋ ਮੇਰੀ ਗੱਲ ਤੋਂ ਹੀ ਉਹ ਹੁਣ ਅੱਗੇ ਤੁਹਾਨੂੰ ਮੈਂ ਗੁਰਬਾਣੀ ਹੀ ਰੱਖ ਦਿੰਦਾ ਵਾਂ। ਪਹਿਲੀ ਪੌੜੀ ਹੈ ਜਪਜੀ ਸਾਹਿਬ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇੱਕ ਓੰਕਾਰ, ਹਿੰਦੂਆਂ ਦੇ ਘਰ ਜੰਮ ਕੇ ਕਹਿ ਰਹੇ ਨੇ ਕਿ ਇੱਕ ਓੰਕਾਰ, ਜੋ ਦੱਸ ਰਹੇ ਨੇ ਲੋਕਾਂ ਨੂੰ ਕਿ ਰੱਬ ਇੱਕ ਵਾ, ਇੱਕ ਨੂੰ ਮੰਨਣਾ ਤੇ ਬੁੱਤਾਂ ਦੀਆਂ, ਮੂਰਤੀਆਂ ਦੀਆਂ ਤਸਵੀਰਾਂ ਨੂੰ ਨਹੀਂ ਪੂਜਣਾ। ਇੱਕ ਓੰਕਾਰ, ਰੱਬ ਇੱਕ, ਸਤਨਾਮ ਉਹਦਾ ਹੀ ਨਾਮ ਸੱਚਾ, ਕਰਤਾ ਪੁਰਖ, ਸਾਰਾ ਕੁਝ ਉਹਨੇ ਬਣਾਇਆ, ਨਿਰਭਉ ਨਿਰਵੈਰ, ਉਹ ਕਿਸੇ ਤੋਂ ਡਰਦਾ ਨਹੀਂ, ਉਹਨੂੰ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ ਅਜੂਨੀ ਸੈਭਮ, ਉਹਦੀ ਕੋਈ ਸੂਰਤ ਨਹੀਂ, ਉਹ ਹਰ ਸੂਰਤ ਵਿੱਚ ਆ। ਰੱਬ ਨੂੰ ਕਹਿ ਰਹੇ, ਰੱਬ ਦੇ ਬਾਰੇ ਦੱਸ ਰਹੇ ਆ। ਹਿੰਦੂਆਂ ਦੇ ਘਰ ਜੰਮ ਕੇ ਵੀ ਯਾਨੀ ਬੁੱਤਾਂ ਦਾ ਤੋਂ ਮਨਾ ਕਰ ਰਹੇ ਨਾ, ਅੱਲਾਹ ਦੀ ਵਹਦਾਨੀਅਤ, ਅੱਲਾਹ ਪਾਕ ਦੀ ਵਹਦਾਨੀਅਤ ਬਾਰੇ ਦੱਸ ਰਹੇ ਕਿ ਉਹਦੀ ਕੋਈ ਸੂਰਤ ਨਹੀਂ, ਉਹ ਹਰ ਸੂਰਤ ਵਿੱਚ ਆ। ਅਕਾਲ ਮੂਰਤ ਅਜੂਨੀ ਸੈਭਮ, ਗੁਰ ਪ੍ਰਸਾਦ ਜਪ, ਉਹਦਾ ਹੀ ਨਾਲ ਹੈ। ਆਦ ਸੱਚ ਜੁਗਾਦ ਸੱਚ, ਜੋ ਜੁਗਾਂ ਜੁਗਾਂ ਤੋਂ ਸੱਚ ਹੈ ਤੇ ਉਹਨੇ ਹੀ ਸੱਚ ਰਹਿਣਾ, ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ। ਕਿ ਜੇ ਇਸ ਰੱਬ ਨੂੰ ਆਪਾਂ ਮੰਨਦੇ ਨਾ, ਸਿੱਖ ਵੀ ਉਸੇ ਹੀ ਰੱਬ ਨੂੰ ਮੰਨਦੇ। ਸੋਚੇ ਸੋਚ ਨਾ ਹੋਵਈ, ਜੇ ਸੋਚੇ ਲੱਖ ਵਾਰ, ਕਿ ਉਹਦੀ ਕੁਦਰਤ ਨੂੰ ਤੂੰ ਜਿੰਨਾ ਮਰਜ਼ੀ ਸੋਚੀ ਜਾ, ਤੇਰੀ ਸੋਚ ਵਿੱਚ ਨਹੀਂ ਆ ਸਕਦੀ। ਇਹ ਨਹੀਂ ਵਸੀਹ ਕੁਦਰਤ। ਹਾਂ, ਇਹ ਗੱਲ ਤਾਂ ਹੈਗੀ ਨਹੀਂ। ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਭੁਰੀਆ ਭਾਰ। ਕਿ ਜੇ ਤੇਰੇ ਅੰਦਰੋਂ ਲਾਲਚ ਨਹੀਂ ਨਾ ਜਾਣਾ, ਫਿਰ ਆ ਜਿੱਦਾਂ ਆਪਾਂ ਦਰਬਾਰਾਂ ਤੇ ਦਰਗਾਹਾਂ ਤੇ ਜਾਂਦੇ ਆ ਤੇ ਆਪਾਂ ਉਹ ਧਨ ਦੌਲਤ ਰੱਖਦੇ ਹਾਂ, ਉੱਥੇ ਪੈਸੇ ਪਾਉਂਦੇ ਆ। ਯਾਨੀ ਮੰਨ ਲਓ ਕਿ ਆਮ ਲਫ਼ਜ਼ਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਪੂਰੀ ਦੁਨੀਆ ਦਾ ਖਜ਼ਾਨਾ ਜਿਹੜਾ, ਜਾਂ ਮੰਨ ਲਓ ਦਰਗਾਹਾਂ ਦੇ ਜਿਹੜਾ ਇਕੱਠਾ ਹੁੰਦਾ, ਉਹ ਵੀ ਅਗਰ ਉਸ ਇਨਸਾਨ ਦੇ ਸਿਰ ਤੇ ਰੱਖ ਦਿੱਤਾ ਜਾਵੇ ਤਾਂ ਉਹਦੀ ਭੁੱਖ ਕਦੇ ਨਹੀਂ ਪੂਰੀ ਹੋਏਗੀ, ਜਿੰਨੀ ਦੇਰ ਤੱਕ ਉਹ ਆਪਣੀ ਭੁੱਖ ਨੂੰ ਅੰਦਰੋਂ ਨਾ ਮਿਟੇ। ਵੀ ਯਾਨੀ ਜਿੰਨੀ ਦੇਰ ਤੱਕ ਉਹ ਢਿੱਡੋਂ ਲਾਲਚੀ ਹੈ ਨਾ, ਉਹਦੀ ਭੁੱਖ ਪੂਰੀ ਨਹੀਂ ਹੋ ਸਕਦੀ। ਚੁੱਪੇ ਚੁੱਪ ਨਾ ਹੋਵੇ, ਜੇ ਲਾਈ ਰਹਾ ਲਿਵਤਾਰ। ਉਹਨਾਂ ਨੇ ਕਿਹਾ ਤੂੰ ਭਾਵਾਂ ਰੱਬ ਤੋਂ, ਉਹਨਾਂ ਨੇ ਕਿਹਾ ਕਿ ਭਾਵਾਂ ਤੂੰ ਮੂੰਹ ਤੋਂ ਰੱਬ ਰੱਬ ਕਰਦਾ ਰਹਿ, ਤੇ ਭਾਵੇਂ ਤੂੰ ਖਾਮੋਸ਼ ਰਹਿ ਕੇ ਤੂੰ ਰੱਬ ਰੱਬ ਕਰਦਾ ਰਹਿ, ਤਸਬੀਹ ਕਰਦਾ ਰਹਿ, ਤੇ ਤੈਨੂੰ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਹੋਣਾ ਜਿੰਨੀ ਦੇਰ ਤੱਕ ਤੂੰ ਦਿਲੋਂ ਸਾਫ਼ ਹੋ ਕੇ ਨਹੀਂ ਕਹਿਣਾ। ਵੀ ਭਾਵੇਂ ਤੂੰ ਚੁੱਪ ਦਾ ਰੋਜ਼ਾ ਰੱਖ ਕੇ ਮੂੰਹ 'ਚ ਰੱਬ ਰੱਬ ਕਰੀ ਜਾ, ਭਾਵੇਂ ਤੂੰ ਸਰਿਆਮ ਰੱਬ ਰੱਬ ਕਰੀ ਜਾ, ਲੇਕਿਨ ਪਹਿਲੋਂ ਤੂੰ ਇੱਥੋਂ ਸਾਫ਼ ਹੋਣਾ, ਫੇਰ ਤੇਰਾ ਫਾਇਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਭੁਰੀਆ ਭਾਰ, ਕਿ ਓਨੀ ਦੇਰ ਤੱਕ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਭੁਰੀਆ ਭਾਰ। ਕਿ ਜਿਸ ਇਨਸਾਨ ਨੂੰ ਅੰਦਰੋਂ ਭੁੱਖ ਨਾ, ਜਿਹੜਾ ਬੰਦਾ ਢਿੱਡੋਂ ਲਾਲਚੀ ਆ, ਉਹਦੇ ਸਿਰ ਦੇ ਉੱਤੇ ਖਜ਼ਾਨੇ ਵੀ ਰੱਖ ਦਿੱਤੇ ਜਾਣ ਤੇ ਉਹਦੀ ਭੁੱਖ ਕਦੀ ਪੂਰੀ ਨਹੀਂ ਹੋ ਸਕਦੀ। ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿ ਤੂੰ ਲੱਖ ਸਿਆਣਾ ਵਾ, ਲੱਖ ਸਿਆਣਾ ਵਾ ਤੂੰ, ਲੇਕਿਨ ਤੇਰੀ ਸਿਆਣਪ ਨਾਲ ਨਹੀਂ ਜਾਣੀ, ਤੇਰਾ ਅਮਲ ਨਾਲ ਜਾਣਾ ਵਾ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਕਿ ਅਸੀਂ ਇਹ ਝੂਠ ਦੀ ਰਾਹ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਸੱਚ ਦੀ ਰਾਹ ਤੇ ਕਿਵੇਂ ਟੁਰਾਂਗੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਇਹ ਜੋ ਉਹਨੇ ਚਾਹਣਾ ਨਾ ਉਹ ਹੀ ਹੋਣਾ। ਅੱਲਾ ਨੇ ਜੋ ਚਾਹਣਾ, ਅੱਲਾ ਨੇ ਜੋ ਚਾਹਣਾ।
ਇੱਕ ਇਹਦੇ ਵਿੱਚ ਜਪਜੀ ਸਾਹਿਬ ਦੀ ਇੱਕ ਲਾਈਨ ਆ, ਉਹ ਮੈਨੂੰ ਬੜੀ ਕਮਾਲ ਮੇਰੇ ਹੁਣ ਅਚਾਨਕ ਜ਼ਿਹਨ ਦੇ ਵਿੱਚ ਆਈ ਕਿ ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਏ, ਕਿ ਜਿਹੜਾ ਇਨਸਾਨ ਵੀ ਰੱਬ ਨੂੰ ਸਮਝ ਲੈਂਦਾ, ਉਸ ਦੀ ਕੁਦਰਤ ਨੂੰ ਸਮਝ ਲੈਂਦਾ, ਉਸ ਦੀ ਰੂਹਾਨੀਅਤ ਨੂੰ ਸਮਝ ਲੈਂਦਾ, ਉਸ ਦੇ ਸੰਸਾਰ ਨੂੰ, ਮਤਲਬ ਜਿਹੜਾ ਬੰਦਾ ਵੀ ਉਹਦੀ ਕੁਦਰਤ ਨੂੰ ਸਮਝਦਾ ਨਾ, ਜਿਹੜਾ ਬੰਦਾ ਯਾਨੀ ਰੱਬ ਨੂੰ ਸਮਝ ਲੈਂਦਾ, ਉਹਦੇ ਅੰਦਰੋਂ ਮੈਂ ਕਦੂਰਤ ਜਿਹੜੀ ਆ ਉਹ ਕਿਸੇ ਵਾਸਤੇ ਮੈਲ ਜਿਹੜੀ ਦਿਲ ਦੇ ਵਿੱਚ ਉਹ ਬਿਲਕੁਲ ਨਿਕਲ ਜਾਂਦੀ। ਇਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੀ। ਹਿੰਦੂਆਂ ਦੇ ਘਰ ਜੰਮ ਗਏ, ਕਿਸੇ ਧਰਮ ਮਜ਼ਮ ਚ ਲਾ ਲਾ ਕੋਈ। ਫਿਰ ਮੇਨ ਟੌਪਿਕ ਆਪਣਾ ਅੱਜ ਦਾ ਕਿ 22 ਸਤੰਬਰ ਗੁਰੂ ਸਾਹਿਬ ਨੇ ਅਕਾਲ ਚਲਾਣਾ ਕੀਤਾ। ਗੁਰੂ ਸਾਹਿਬ ਸਾਰੀਆਂ ਉਦਾਸੀਆਂ ਤੋਂ ਜਦੋਂ ਵਾਪਸ ਆਉਂਦੇ ਨੇ ਨਾ, ਤੇ 17 ਸਾਲ ਫਿਰ ਕਰਤਾਰਪੁਰ ਸਾਹਿਬ ਨਾਰੋਵਾਲ ਆਪਣੀ ਜ਼ਿੰਦਗੀ ਦੇ ਆਖਰੀ 17 ਸਾਲ ਉੱਥੇ ਬਿਤਾਉਂਦੇ ਨੇ। ਉੱਥੇ ਗੁਰੂ ਸਾਹਿਬ ਖੇਤੀ ਕਰਦੇ ਨੇ ਫਿਰ 17 ਸਾਲ। ਉੱਥੇ ਉਹ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਵਿਤਾ ਦੇ ਵਿੱਚ ਕਿਹਾ ਨਾ ਕਿ ਗੁਰੂ ਸਾਹਿਬ ਕਦੀ ਮੰਜੀ ਤੇ ਬਹਿ ਕੇ ਅਵਤਾਰੀਆਂ ਵਰਤਾਉਣ ਡਏ ਨੇ, ਤੇ ਕਦੀ ਯਾਨੀ ਸੂਫੀ ਸੰਤ ਬਣੇ ਨੇ, ਤੇ ਕਦੀ ਇੱਥੇ ਆ ਕੇ ਦਸਾਂ ਦੀ ਕਿਰਤ ਕਰਨ ਡਏ ਨੇ, ਯਾਨੀ ਖੇਤੀ ਖੁਦ ਕਰਨ ਡਏ ਨੇ। ਔਰ ਉੱਥੇ ਹੀ ਗੁਰੂ ਸਾਹਿਬ ਨੇ ਦੂਸਰੇ ਗੁਰੂ ਭਾਈ ਲਹਿਣਾ ਦਾਸ ਨੂੰ ਗੁਰੂ ਅੰਗਦ ਦੇਵ ਜੀ ਉੱਥੇ ਦੂਸਰੇ ਗੁਰੂ ਵੀ ਉੱਥੇ ਹੀ ਬਣਾਇਆ, ਕਰਤਾਰਪੁਰ ਸਾਹਿਬ। ਔਰ ਕਰਤਾਰਪੁਰ ਸਾਹਿਬ ਦਾ ਇੱਕ ਇਹ ਵੀ ਇਤਿਹਾਸ ਹੈ ਕਿ ਗੁਰੂ ਸਾਹਿਬ ਨੂੰ ਹਿੰਦੂ ਕਹਿੰਦੇ ਸੀ ਕਿ ਬਾਬਾ ਸਾਡਾ ਹੈ, ਮੁਸਲਮਾਨ ਕਹਿੰਦੇ ਸੀ ਬਾਬਾ ਸਾਡਾ ਹੈ। ਫਿਰ ਬਾਬੇ ਦਾ ਜਿਹੜਾ ਕਫਨ ਸੀ ਉਸ ਚਾਦਰ ਦੇ 2 ਟੋਟੇ ਕੀਤੇ ਗਏ, 2 ਟੋਟੇ ਕਰਕੇ, ਤੇ ਇੱਕ ਹਿੱਸਾ ਜਿਹੜਾ ਉਹ ਮੁਸਲਮਾਨਾਂ ਨੂੰ ਦੇ ਦਿੱਤਾ ਗਿਆ, ਇੱਕ ਹਿੰਦੂਆਂ ਨੂੰ ਦੇ ਦਿੱਤਾ ਗਿਆ। ਤੇ ਮੁਸਲਮਾਨਾਂ ਨੇ ਆਪਣੇ ਮਜ਼ਹਬ ਮੁਤਾਬਕ ਉਸ ਨੂੰ ਦਫਨਾਇਆ, ਉਸ ਚਾਦਰ ਨੂੰ, ਉਸ ਕੱਪੜੇ ਨੂੰ, ਉਸ ਕਫਨ ਨੂੰ। ਤੇ ਜਿਹੜੇ ਦੂਸਰੇ ਧਰਮ ਦੇ ਲੋਕ ਸਨ ਉਹਨਾਂ ਨੇ ਆਪਣੇ ਧਰਮ ਅਨੁਸਾਰ, ਆਪਣੇ ਧਰਮ ਮੁਤਾਬਕ ਉਸ ਕੱਪੜੇ ਨੂੰ ਸਾੜ ਦਿੱਤਾ, ਜਦੋਂ ਅੱਜ ਵੀ ਸਾੜਦੇ ਆ ਰਹੇ ਨੇ। ਯਾਨੀ ਉਂਝ ਤੇ ਅਸੀਂ ਗੱਲਾਂ ਕਰਦੇ ਜਾਈਏ ਉਹਨਾਂ ਦੀਆਂ ਸਾਥੀਆਂ ਦੀਆਂ, ਤੇ ਉਹ ਤੇ ਬਹੁਤ ਲੰਮਾ ਇੱਕ ਲੰਮੀ ਕੰਧ ਬਣ ਜਾਏਗੀ ਇਤਿਹਾਸ ਦੀ, ਤੇ ਆਪਣਾ ਟਾਈਮ ਬਹੁਤ ਲੱਗੇਗਾ। ਤੇ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਇਹ ਟਾਈਮ ਹੁੰਦਾ 10 15 20 ਮਿੰਟ ਤੱਕ, ਤੇ ਅਸੀਂ 1-2 ਹੀ ਸਾਖੀਆਂ ਬਿਆਨ ਕਰ ਸਕਦੇ ਸੀ। ਤੇ ਉਹਦੇ ਵਿੱਚ ਆਪਾਂ ਤੁਹਾਨੂੰ ਗੁਰਬਾਣੀ ਵੀ ਦੱਸੀ ਕਿ ਹਿੰਦੂਆਂ ਦੇ ਘਰ ਜੰਮ ਕੇ ਗੁਰੂ ਸਾਹਿਬ ਨੇ ਰੱਬ ਦੇ ਬਾਰੇ ਕੀ ਦੱਸਿਆ, ਕਿ ਰੱਬ ਦੀ ਵਹਦਾਨੀਅਤ ਬਾਰੇ ਦੱਸਿਆ, ਉਸ ਦੀ ਕੁਦਰਤ ਬਲਹਾਰੀ ਕੁਦਰਤ ਬਾਰੇ ਦੱਸਿਆ ਕਿ ਉਹਦੀ ਕੁਦਰਤ ਨੂੰ ਤੁਸੀਂ ਜਿੰਨਾ ਮਰਜ਼ੀ ਸੋਚੀ ਜਾਓ। ਫਿਰ ਇਨਸਾਨ ਦੇ ਲਾਲਚੀ ਹੋਣ ਦਾ ਉਹ ਦੱਸਿਆ। ਫਿਰ ਇਹ ਦੱਸਿਆ ਕਿ ਜਿਹੜਾ ਬੰਦਾ ਰੱਬ ਨੂੰ ਸਮਝ ਲੈਂਦਾ ਉਹਦੇ ਅੰਦਰੋਂ ਮੈਂ ਮੁੱਕ ਜਾਂਦੀ ਹੈ। ਫਿਰ ਖੇਤੀ ਕਰਨ ਬਾਰੇ ਦੱਸਿਆ, ਉੱਚੀ ਜ਼ਾਤ ਬਾਰੇ ਦੱਸਿਆ ਜਿਹਨੂੰ ਆਪਾਂ ਕਮੀ ਸਮਝਦੇ ਹਾਂ। ਉਹਨੇ ਕਿਹਾ ਵੀ ਉੱਚੀ ਜ਼ਾਤ ਹੀ ਉਹ ਜਿਹੜਾ ਬੰਦਾ ਦਸਾਂ ਨੌਂ ਦੀ ਕਿਰਤ ਕਰਦਾ ਹੈ। ਬਲਕਿ ਇੱਕ ਬਹਿਲੋਲ ਦਾਨਾ ਜਾਂ ਸੌਰੀ ਮੈਂ ਉਹਨਾਂ ਦਾ ਨਾਮ ਮੇਰੇ ਰਹਿਣ ਲੱਗਾ, ਉਹਨਾਂ ਕੋਲ ਕਹਿੰਦੇ ਇੱਕ ਬੰਦਾ ਆਇਆ, ਜਾਂ ਸ਼ਾਇਦ ਮੌਲਾਨਾ ਜਲਾਲੁਦੀਨ ਰੂਮੀ ਰਹਿਮਤੁਲਾਹ ਦੇ ਕੋਲ, ਯਾਨੀ ਕਿਸੇ ਨਾ ਸੂਫੀ ਸੰਤ ਕੋਲ ਕੋਈ ਬੰਦਾ ਆਇਆ, ਉਹਨੇ ਬੜੇ ਕੱਪੜੇ ਛਪੜੇ ਪਾਏ ਤੇ ਬੜਾ ਨਾ ਤੇ ਠਾੜ ਬਾਠ ਵਾਲਾ ਬੰਦਾ ਆਇਆ। ਤੇ ਉਹ ਜਦੋਂ ਉਹਨਾਂ ਦੇ ਕੋਲ ਆਇਆ ਨਾ, ਤੇ ਉਸ ਫਕੀਰ ਨੇ ਕਿਹਾ ਕਿ ਤੁਸੀਂ ਕੁਛ ਮੂੰਹ ਤੋਂ ਵੀ ਬੋਲੋ ਤਾਂ ਕਿ ਤੁਹਾਡੀ ਸ਼ਖਸੀਅਤ ਦਾ ਮੈਨੂੰ ਪਤਾ ਲੱਗੇ। ਯਾਨੀ ਉਹਨਾਂ ਨੇ ਕੱਪੜਿਆਂ ਤੋਂ ਮੁਤਾਸਰ ਨਹੀਂ, ਉਹਨੇ ਕਿਹਾ ਤੂੰ ਬੋਲ ਕੇ ਸਾਨੂੰ ਦੱਸ, ਕੁਛ ਕੋਈ ਸਾਡੇ ਨਾਲ ਗੱਲ ਕਰ, ਸਾਨੂੰ ਪਤਾ ਲੱਗੇ ਤੇਰੇ ਅੰਦਰ ਕੀ ਹੈ। ਇਹ ਹੁੰਦੀਆਂ ਨੇ ਸਾਧੂ ਸੰਤਾਂ ਦੀਆਂ ਗੱਲਾਂ, ਜਿਹੜੇ ਅਸਲੀ ਨੇ, ਉਹ ਨਕਲੀ ਤਾਂ ਕਈ ਬਣੇ ਬੈਠੇ ਨੇ। ਵਾਹ ਜੀ, ਸਾਕਬ ਸਾਹਿਬ ਤੁਹਾਡੀ ਗੱਲਾਂ ਸੁਣ ਕੇ ਬੜਾ ਮਜ਼ਾ ਆਇਆ, ਤੇ ਉਮੀਦ ਹੈ ਨਾਜ਼ਰੀਨ ਤੁਹਾਨੂੰ ਵੀ ਅੱਛੀਆਂ ਲੱਗੀਆਂ ਹੋਣਗੀਆਂ, ਮਜ਼ਾ ਆਇਆ ਹੋਵੇਗਾ। ਤੇ ਸਾਕਬ ਭਾਈ ਨੇ ਬੜੀ ਜਿਹੜੀ ਉਹ ਸਾਖੀਆਂ ਤੁਹਾਡੇ ਅੱਗੇ ਰੱਖੀਆਂ, ਗੁਰੂ ਸਾਹਿਬ ਚੰਦ ਇੱਕ ਲੈਣਾ ਗੁਰਬਾਣੀ ਦੀਆਂ ਤੁਹਾਨੂੰ ਦੱਸੀਆਂ, ਤੇ ਇੱਕ ਮੁਸਲਮਾਨ ਹੋ ਕੇ ਉਹਦੇ ਮੂੰਹ ਤੁਹਾਨੂੰ ਅੱਛੀਆਂ ਲੱਗੀਆਂ ਹੋਣਗੀਆਂ। ਬਹੁਤ ਜ਼ਿਆਦਾ ਤੁਹਾਨੂੰ ਪਿਆਰ ਮੁਹੱਬਤ, ਸਾਡੇ ਦਿਲ ਵਿੱਚ ਵੀ ਤੁਹਾਡੇ ਵਾਸਤੇ ਬੜੀ ਇੱਜ਼ਤ ਹੈ ਜੀ। ਤੁਸੀਂ ਮਾਣ ਸਤਿਕਾਰ ਤੁਹਾਨੂੰ ਜਿਹੜੇ ਦਿੰਦੇ ਹੋ, ਕਮੈਂਟਸ ਕਰਦੇ ਹੋ ਅੱਛੇ ਪਿਆਰੇ ਪਿਆਰੇ। ਕੁਛ ਵੀਰ ਜਿਹੜੇ ਨੇ ਉਹ ਹੋਟਿੰਗ ਵਾਲੇ ਵੀ ਕਰ ਦਿੰਦੇ ਨੇ, ਬਾਹਰ ਕੋਈ ਨਹੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆ। ਤੇ ਨਾਜ਼ਰੀਨ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਯਕੀਨਨ ਤੁਹਾਨੂੰ ਅੱਛੀ ਲੱਗੀ ਹੋਵੇਗੀ, ਕਿਉਂਕਿ ਜਿਵੇਂ ਸਾਨੂੰ ਮੁਸਲਮਾਨਾਂ ਨੂੰ ਕੋਈ ਤੁਹਾਡੇ ਸਿੱਖ ਸਰਦਾਰਾਂ ਜਾਂ ਹੋਰ ਕੋਈ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਕਰਦਾ ਵੇ ਤਾਰੀਫ, ਤੇ ਜਾਂ ਕੋਈ ਅੱਲਾਹ ਪਾਕ ਦੀ ਕੋਈ ਵੀ ਕਰਦਾ, ਤੁਹਾਨੂੰ ਅੱਛੀ ਲੱਗਦੀ ਕਿ ਯਾਰ ਇਹ ਸਿੱਖ ਵੀਰ ਸਾਡੇ ਜਿਹੜਾ ਕਰਨ ਡਿਆ। ਤੇ ਵੇਖੋ, ਇਹ ਮੁਸਲਮਾਨ ਹੋ ਕੇ ਇੱਕ ਜਿਹੜੇ ਬਾਬਾ ਜੀ ਆਪਣਾ ਗੁਰੂ ਸਾਹਿਬ ਦੀ ਇਹਨਾਂ ਨੇ ਬਾਣੀ ਕੋ ਸਾਖੀਆਂ 1-2 ਜਿਹੜੀਆਂ ਗੱਲਾਂ ਚੰਦ ਲੈਣਾ ਜਿਹੜੀਆਂ ਸਾਨੂੰ ਦੱਸੀਆਂ, ਤੇ ਜ਼ਾਹਿਰ ਬਾਤ ਹੈ ਬਾਬਾ ਜੀ ਗੁਰੂ ਸਾਰਿਆਂ ਦੇ ਹਨ, ਸਾਂਝੇ ਸਨ।
ਤੇ ਉਹ ਸੁਣ ਕੇ ਸਾਡੇ ਮੂੰਹ ਸਕਬੀਰ ਦੇ ਮੂੰਹ ਤੁਹਾਨੂੰ ਬੜਾ ਅੱਛਾ ਲੱਗਾ ਤੇ ਲਾਈਕ ਕਮੈਂਟ ਲਾਜ਼ਮੀ ਕਰਨਾ। ਕੀ ਕਹਿ ਰਹੇ ਔਰ ਇੰਡੀਆ ਦੇ ਵਿੱਚ ਹੁਣ ਇਸ ਵੇਲੇ ਜਿਹੜਾ ਇੱਕ ਚੱਲ ਰਿਹਾ ਕਿ ਜਿਨ੍ਹਾਂ ਨੇ ਆਈ ਲਵ ਮੁਹੰਮਦ ਲਿਖਿਆ, ਹਾਂਜੀ ਹਾਂਜੀ ਉਹਨਾਂ ਤੇ FIR ਹੋਈ ਹੈ। ਹਾਂ ਉਹ ਮੈਂ ਬੜੀ ਔਰ ਉਹਦੇ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਹਿੰਦੂਆਂ ਸਿੱਖਾਂ ਦਾ, ਉਹਨਾਂ ਹਿੰਦੂਆਂ ਵੀਰਾਂ ਦਾ, ਉਹਨਾਂ ਭੈਣਾਂ ਦਾ, ਤੇ ਸਿੱਖ ਹਿੰਦੂ ਬਿਲਕੁਲ ਜਿਹੜੇ ਫੀਮੇਲ ਮੇਲ ਸਾਰੇ ਬੰਦਿਆਂ ਬੀਬੀਆਂ, ਸਿੱਖ ਭੈਣਾਂ ਦਾ, ਸਿੱਖ ਭਰਾਵਾਂ ਦਾ, ਹਿੰਦੂ ਭੈਣਾਂ ਦਾ, ਹਿੰਦੂ ਭਰਾਵਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਸੱਚ ਦੇ ਨਾਲ ਖੜੇ ਹੋ। ਹਾਂਜੀ ਆਈ ਲਵ ਮੁਹੰਮਦ ਪਰ ਉਹਨਾਂ ਬੈਨਰ ਫੜੇ ਹੋਏ ਨੇ, ਫੜ ਕੇ ਨਾਲ ਸਪੋਰਟ ਦੇ ਵਿੱਚ ਖਲੋਤੇ ਹੋ ਤੇ ਸਤਿਕਾਰ ਹੈ ਤੁਹਾਡੀਆਂ ਮਾਵਾਂ ਦਾ ਜਿਨ੍ਹਾਂ ਨੇ ਤੁਹਾਨੂੰ ਸੰਸਾਰ ਦੀ ਸੱਚਾਈ ਬਾਰੇ ਦੱਸਿਆ ਕਿ ਧਰਮ ਕੋਈ ਵੀ ਹੋਵੇ, ਤੁਹਾਨੂੰ ਇਨਸਾਨੀਅਤ ਸਿਖਾਈ ਆ ਉਹਨਾਂ ਨੇ। ਬਿਲਕੁਲ ਤੇ ਨਬੀ ਪਾਕ ਰਹਿਮਤੁਲ ਲਿਲ ਆਲਮੀਨ ਨੇ, ਸਾਰਿਆਂ ਦੇ ਉਹਦੇ ਆਲਮਾਂ ਵਾਸਤੇ ਰਹਿਮਤ ਨੇ, ਸਾਰਿਆਂ ਵਾਸਤੇ। ਔਰ ਇਹ ਚੀਜ਼ ਤੁਸੀਂ ਇਹਨਾਂ ਨੇ ਕਬੂਲ ਵੀ ਕੀਤੀ ਹੈ ਕਿ ਸਾਨੂੰ ਵੀ ਪਿਆਰ ਹੈ ਸਰਕਾਰ ਦੇ ਨਾਲ। ਬਿਲਕੁਲ ਇਹਨਾਂ ਨੇ ਵੀ ਇਹ ਚੀਜ਼ ਕਬੂਲ ਕੀਤੀ ਤੇ ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ, ਤੁਹਾਡੇ ਸਤਿਕਾਰ ਦਾ। ਤੇ ਮਿਲਦੇ ਨਵੀਂ ਵੀਡੀਓ ਨਾਲ, ਉਦੋਂ ਤੱਕ ਸਮਝੋ ਇਜਾਜ਼ਤ, ਰੱਬ ਰੱਖਾ ਜੀ।